ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਜੀ ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਕਹਿੰਦੇ ਔਰ ਬੜਾ ਨਿੱਘਾ ਜਿਹਾ ਸਵਾਗਤ ਹੈ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਜਿਹਨੂੰ ਅਪਡੇਟ ਪਾਕਿਸਤਾਨ ਅਸੀਂ ਕਹਿੰਦੇ ਹਾਂ। ਅੱਜ ਅਮਰੀਕਾ ਦੇ ਵਿੱਚ 13 ਮਾਰਚ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 14 ਮਾਰਚ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਸਵਾਗਤ ਹੈ। ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਆਪਣੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੀ ਪੇਸ਼ ਕਰਨੇ ਆ। ਸਾਡੇ ਇਹਨਾਂ ਸਾਰੇ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਵੀ ਪਹੁੰਚਦੀਆਂ ਰਹਿਣ। ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੈ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਨੇ ਖਬਰਾਂ ਹਲੇ ਅਫਗਾਨ ਤਾਲਿਬਾਨਾਂ ਨੇ ਪਿੰਡੀ 'ਚ ISI ਦੇ ਹਮਜ਼ਾ ਕੈਂਪ ਤੇ ਡਰੋਨ ਹਮਲਾ ਕਰ ਦਿੱਤਾ ਹੈ। ਇਸਲਾਮਾਬਾਦ 에ਅਰਪੋਰਟ ਵੀ ਬੰਦ ਹੈ। ਕੋਹਾਟ ਤੇ ਬਲੋਚਿਸਤਾਨ 'ਚ ਵੀ ਅਫਗਾਨ ਡਰੋਨ ਹਮਲਿਆਂ ਦੀ ਇਤਲਾਹ ਹੈ। ਕੀ ਜਾਣਕਾਰੀ ਹੈ? ਜਾਣਕਾਰੀ ਇਹ ਹੈ ਜੀ ਕਿ BBC ਨੇ ਇਹ ਗੱਲ ਰਿਪੋਰਟ ਕੀਤੀ ਹੈ ਕਿ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸ਼ਹਿਰ ਔਰ ਰਾਵਲਪਿੰਡੀ ਸ਼ਹਿਰ ਦੇ ਵਿੱਚ ਵੱਡੇ ਧਮਾਕੇ ਨੇ ਜਿਹੜੇ ਸੁਨੀਚੇ। ਇਸਲਾਮਾਬਾਦ 에ਅਰਪੋਰਟ 2 ਘੰਟਿਆਂ ਲਈ ਬੰਦ ਕੀਤਾ ਗਿਆ ਪ੍ਰਵਾਜ਼ਾਂ ਦੀ ਆਈ-ਜਾਈ ਵਾਸਤੇ। ਇਹਦਾ ਮਤਲਬ ਕਿ ਇਹ ਕੋਈ ਰੈੱਡ ਅਲਰਟ ਸੀਗਾ ਜਿਹੜਾ ਉਹ ਸੀਗਾ। ਪਾਕਿਸਤਾਨੀ ਸਰਕਾਰ ਦਾ ਇਹ ਕਹਿਣਾ ਕਿ ਪਿੰਡੀ ਸ਼ਹਿਰ, ਇਸਲਾਮਾਬਾਦ ਸ਼ਹਿਰ ਦੇ ਵਿੱਚ 2 ਡਰੋਨ ਅਟੈਕ ਨੇ ਜਿਹੜੇ ਉਹ ਕੀਤੇ ਗਏ, ਪਰ ਅਸੀਂ ਇਹਨਾਂ ਦੋਵਾਂ ਡਰੋਨ ਜਹਾਜ਼ਾਂ ਨੂੰ ਤਬਾਹ ਕੀਤਾ ਹੈ। ਔਰ BBC ਦੀ ਇਸ ਰਿਪੋਰਟ ਮੁਜਬ ਅਫਗਾਨਿਸਤਾਨ ਦੀ ਡਿਫੈਂਸ ਮਿਨਿਸਟਰੀ ਇਹ ਦਾਅਵਾ ਕਰ ਰਹੀ ਹੈ ਕਿ ਅਸੀਂ ਰਾਵਲਪਿੰਡੀ ਸ਼ਹਿਰ ਜਿਹੜਾ ਕਿ ਗੁਆਂਢੀ ਸ਼ਹਿਰ ਹੈ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸ਼ਹਿਰ ਦਾ, ਉੱਥੇ ਮਰੀ ਰੋਡ ਦੇ ਉੱਤੇ ISI ਦਾ ਹਮਜ਼ਾ ਕੈਂਪ ਜਿਹੜਾ ਉਹਨੂੰ ਨਿਸ਼ਾਨਾ ਬਣਾਇਆ। ਇਸ ਡਰੋਨ ਅਟੈਕ ਦੇ ਵਿੱਚ ਅਸੀਂ ਹਮਜ਼ਾ ਕੈਂਪ ਦੇ ਵਿੱਚ ਤਬਾਹੀ ਮਚਾਈ ਹੈ, ਇਹ ਤਾਲਿਬਾਨਾਂ ਦਾ ਆਖਣਾ ਹੈ। ਪਾਕਿਸਤਾਨੀ ਸਰਕਾਰ ਕਹਿ ਰਹੀ ਹੈ ਕਿ ਇਸ ਡਰੋਨ ਅਟੈਕ ਨੂੰ ਅਸੀਂ ਨਾਕਾਮ ਬਣਾ ਦਿੱਤਾ ਹੈ ਜੀ। ਰਹੀ ਗੱਲ ਕਿ ਹੋਰ ਥਾਵਾਂ ਦੇ ਉੱਤੇ ਵੀ, ਜੀ ਹਾਂ, ਕੱਲ ਸੂਬਾ ਖੈਬਰ ਪਖਤੂਨਖਵਾ KPK ਹੈ ਜਿਹੜੀ, ਉੱਥੇ ਕੋਹਾਟ ਸ਼ਹਿਰ ਦੇ ਵਿੱਚ ਜਿਹੜੀ ਫੌਜੀ ਛਾਉਣੀ ਹੈ ਉਹਦੇ ਉੱਤੇ ਵੀ ਤਾਲਿਬਾਨਾਂ ਨੇ ਡਰੋਨ ਅਟੈਕ ਹੈ ਜਿਹੜਾ ਉਹ ਕੀਤਾ ਹੈ। ਉੱਥੇ ਵੀ ਉਹ ਨੁਕਸਾਨ ਦੇ ਦਾਅਵੇ ਕਰ ਰਹੇ ਨੇ ਜਿਹਦੇ 'ਚ ਪਾਕਿਸਤਾਨੀ ਸਰਕਾਰ ਦਾ ਕਹਿਣਾ ਹੈ ਕਿ ਕੋਈ ਹਕੀਕਤ ਨਹੀਂ। ਬਲੋਚਿਸਤਾਨ ਦੇ ਵਿੱਚ ਵੀ ਇੱਕ ਮਕਾਨ ਦੇ ਉੱਤੇ ਅਫਗਾਨਿਸਤਾਨ ਤੋਂ ਡਰੋਨ ਅਟੈਕ ਕੀਤਾ ਗਿਆ ਜਿਹਦੇ 'ਚ ਮਕਾਨ ਡਿੱਗਣ ਦੇ ਨਾਲ ਮਲਬੇ ਥੱਲੇ ਆ ਕੇ 2 ਬੱਚੀਆਂ ਨੇ ਜਿਹੜੀਆਂ ਉਹ ਫੱਟਰ ਨੇ, ਹਸਪਤਾਲ ਨੇ, ਦਵਾ ਦਾਰੂ ਚੱਲ ਰਿਹਾ ਹੈ। ਅਫਗਾਨਿਸਤਾਨ ਤੋਂ ਹੋਣ ਵਾਲੇ ਪਾਕਿਸਤਾਨ 'ਚ ਡਰੋਨ ਹਮਲਿਆਂ ਦੀ ਜੇ ਅਸੀਂ ਤਾਜ਼ਾ ਲਹਿਰ ਦੇ ਵੱਲ ਵੇਖੀਏ ਤੇ KPK ਸ਼ਹਿਰ ਦੇ ਵਿੱਚ ਐਬਟਾਬਾਦ ਸ਼ਹਿਰ ਹੈ। ਐਬਟਾਬਾਦ ਸ਼ਹਿਰ ਨੂੰ ਚੇਤਾ ਲੋਕੀ ਅਗਰ ਕਰਨ ਤੇ ਬਿਨ ਲਾਦਨ ਨੂੰ ਇੱਥੋਂ ਹੀ ਅਮਰੀਕਨ ਆਰਮੀ ਨੇ ਗ੍ਰਿਫਤਾਰ ਕੀਤਾ ਸੀਗਾ ਜਾਂ ਮਾਰਿਆ ਸੀਗਾ। ਔਰ ਇੱਥੇ ਹੀ ਪਾਕਿਸਤਾਨੀ ਫੌਜ ਦੀ ਸਭ ਤੋਂ ਵੱਡੀ ਜਿਹੜੀ ਕਹਿ ਲਵੋ ਕਿ ਅਫਸਰਾਂ ਦੀ ਫੌਜੀ ਟ੍ਰੇਨਿੰਗ ਅਕੈਡਮੀ ਹੈ, ਕਾਕੂਲ ਅਕੈਡਮੀ, ਉਹ ਹੈ। ਉੱਥੇ ਵੀ ਤਾਲਿਬਾਨਾਂ ਨੇ ਅਟੈਕ ਕੀਤਾ। ਹੁਣ ਤਾਲਿਬਾਨਾਂ ਦੇ ਕੋਲ ਯਕਦਮ ਇਹ ਟੈਕਨੋਲੋਜੀ ਕਿੱਥੇ ਆਈ ਹੈ ਜਿੱਥੋਂ ਇਹ ਪਾਕਿਸਤਾਨ ਤੇ ਇਹ ਹਮਲੇ ਕਰਨ ਦੇ ਨੇ? ਇਹ ਸਵਾਲ ਆਪਣੇ ਥਾਂ ਹੈ। ਕੁਝ ਕਹਿ ਲਵੋ ਕਿ ਇੰਟਰਨੈਸ਼ਨਲੀ ਸਟ੍ਰੈਟੇਜਿਕ ਔਰ ਡਿਫੈਂਸ ਦੇ ਜਿਹੜੇ ਮਾਹਿਰ ਨੇ, ਪੰਡਤ ਨੇ, ਉਹਨਾਂ ਦਾ ਆਖਣਾ ਹੈ ਕਿ ਇਨਡਾਇਰੈਕਟਲੀ ਲੋਕ ਛੁਪ ਕੇ ਇਸਰਾਈਲ ਤਾਲਿਬਾਨਾਂ ਦੀ ਮਦਦ ਕਰਨ ਡਿਆ ਹੈ। ਪਾਕਿਸਤਾਨ ਨੇ ਇਸ ਗੱਲ ਦਾ ਇਕਰਾਰ ਨਹੀਂ ਕਰ ਰਿਹਾ। ਤਾਲਿਬਾਨਾਂ ਦਾ ਕਹਿਣਾ ਹੈ ਕਿ ਇਹ ਤਾਜ਼ਾ ਹਮਲੇ ਨੇ ਜਿਹੜੇ ਇਹ ਅਸੀਂ ਪਾਕਿਸਤਾਨ ਵੱਲੋਂ ਕਾਬਲ, ਪਖਤੀਕਾ ਔਰ ਕੰਧਾਰ ਆਲੇ ਦੁਆਲੇ ਜਿਹੜੇ ਤਾਜ਼ਾ ਸਟ੍ਰਾਈਕ ਕੀਤੀ ਹੈ ਪਾਕਿਸਤਾਨ ਨੇ, ਜਿਹਦੇ 'ਚ ਉਹਨੇ ਆਖਿਆ ਕਿ ਅਸੀਂ ਇਹ ਹਮਲਿਆਂ ਦੇ ਵਿੱਚ ਬਿਲਕੁਲ ਮਿਣੇ ਚੁਣੇ ਟਾਰਗੇਟਸ ਨੇ ਜਿਹੜੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਹੈ, ਸ਼ਹਿਰੀ ਆਬਾਦੀ ਨੂੰ ਨਿਸ਼ਾਨਾ ਨਹੀਂ ਬਣਾਇਆ। ਉਹਨਾਂ ਆਖਿਆ ਇਹ ਉਹਦਾ ਜਵਾਬ ਆ ਜਿਹੜਾ ਅਸੀਂ ਦਿੱਤਾ ਹੈ ਔਰ ਜਵਾਬ ਵੀ ਦਿੱਤਾ ਹੈ। ਜੋ ਵੀ ਮਾਮਲਾ ਹੋਇਆ ਹੈ ਉਹਦੇ ਵਿੱਚ ਵੇਖੋ ਕਿ ਇਹਨਾਂ ਟਿਕਾਣਿਆਂ ਨੂੰ, ਜਿਹੜੇ ਬਹੁਤ ਹਸਾਸ ਟਿਕਾਣੇ ਨੇ, ਜਿਹੜੇ ਬਿਲਕੁਲ ਖਾਸ ਟਿਕਾਣੇ ਨੇ, ਰਾਵਲਪਿੰਡੀ ਕ੍ਰਿਕਟ ਸਟੇਡੀਅਮ ਉਹਦੀ ਕੰਧ ਤੇ ਹਮਜ਼ਾ ਕੈਂਪ ਦੀ ਪਰਵੀਨ ਕੰਧ ਸਾਂਝੀ ਹੈ। ਸਾਹਮਣੇ ਐਰਿਡ ਐਗਰੀਕਲਚਰ ਯੂਨੀਵਰਸਿਟੀ ਹੈ, ਵਿਚਕਾਰ ਇਹਦੇ ਪਿੰਡੀ ਆਰਟਸ ਕੌਂਸਲ ਹੈ। ਔਰ ਅਗਰ ਵਾਕਈ ਤਾਲਿਬਾਨ ਆਪਣੇ ਦਾਅਵੇ ਮੁਤਾਬਕ ਇਹਨੂੰ ਨਿਸ਼ਾਨਾ ਬਣਾਉਣ 'ਚ ਕਾਮਯਾਬ ਰਹੇ ਨੇ ਤੇ ਇਥੋਂ ਅਫਗਾਨ ਬਾਰਡਰ ਜਿਹੜਾ ਉਹ ਕੋਈ 300-400 ਕਿਲੋਮੀਟਰ ਦੂਰ ਆ। ਯਾਨੀ ਪਾਕਿਸਤਾਨ ਦਾ ਡਿਫੈਂਸ ਸਿਸਟਮ ਹੈ ਜਿਹੜਾ, ਉਹਦੇ ਉੱਤੇ ਵੀ ਇਹ ਸਵਾਲ ਹੈ। ਸਰਕਾਰ ਜੋ ਕਹਿ ਰਹੀ ਹੈ ਇਹ ਵੀ ਇੱਕ ਦਾਵਾ ਹੈ, ਤਾਲਿਬਾਨ ਜੋ ਕਹਿ ਰਹੇ ਨੇ ਇਹ ਵੀ ਇੱਕ ਦਾਵਾ ਹੈ, ਪਰ ਅਫਗਾਨਿਸਤਾਨ ਤੋਂ ਤੁਰ ਕੇ ਰਾਵਲਪਿੰਡੀ, ਇਸਲਾਮਾਬਾਦ ਤੱਕ ਡਰੋਨਸ ਦਾ ਅੱਪੜ ਜਾਣਾ ਇਹ ਵੀ ਇੱਕ ਸਵਾਲ ਹੈ ਪਾਕਿਸਤਾਨੀ ਡਿਫੈਂਸ ਸਿਸਟਮ ਦਾ, ਐਰੋਨੌਟਿਕ ਸਿਸਟਮ ਦਾ, ਕਿ ਕੀ ਮਾਮਲੇ ਨੇ ਜਿਹੜੇ ਇਹ ਬਣੇ ਜੀ। ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦੀ ਫੌਜ ਮੁਖੀ ਸਮੇਤ ਸਾਊਦੀ ਪ੍ਰਧਾਨ ਨਾਲ ਮੁਲਾਕਾਤ ਹੋਈ ਹੈ। ਕੀ ਗੱਲਬਾਤ ਹੋਈ? ਗੱਲਬਾਤ ਜੀ ਈਰਾਨ ਦੇ ਬਾਰੇ ਹੀ ਹੋਈ ਹੈ। ਪਾਕਿਸਤਾਨ ਨੇ ਆਪਣੀਆਂ ਸਫਾਈਆਂ ਜਿਹੜੀਆਂ ਉਹ ਦਿੱਤੀਆਂ। ਤਸਵੀਰਾਂ ਸਾਊਦੀ ਅਰਬ ਔਰ ਪਾਕਿਸਤਾਨੀ ਮੀਡੀਆ ਤੇ ਜਿਹੜੀਆਂ ਬੜੀਆਂ ਹਸਤੀਆਂ ਖੇਡਦੀਆਂ ਸਾਹਮਣੇ ਆਈਆਂ, ਪਰ ਇਹਨਾਂ ਤਸਵੀਰਾਂ 'ਚ ਅਮੂਮਨ UN 'ਚ ਵੇਖ ਲਵੋ ਨਾ ਕਿ ਸਮਾਈਲ ਹੁੰਦੀ ਹੈ, ਪਰ ਉਸ ਸਮਾਈਲ ਦੇ ਪਿੱਛੇ ਜਿਹੜੀ ਇੱਕ ਪੂਰੀ ਕਾਰਵਾਈ ਹੁੰਦੀ ਹੈ, ਇੱਕ ਪੂਰਾ ਜ਼ੁਲਮ ਹਨੇਰ ਹੁੰਦਾ ਹੈ, ਇੱਕ ਨਜ਼ਰੀਆ ਹੁੰਦਾ, ਉਹ ਹੈ।
सऊदी अरब इस वेले चाह रहा है कि पाकिस्तान ने जिहड़ा समझौता कीता है कि सऊदी अरब ते हमला पाकिस्तान ते हमला है, और सऊदी अरब ने जो कहा है कि पाकिस्तान ते हमला सऊदी अरब ते हमला है, इनू हुण प्रैक्टिकली कीता जाए, करके दिखाया जाए। जिहड़े इंटरनेशनल पॉलिटिक्स के पंडित ने उन्हां दा आखना है कि सऊदी अरब हुण ये चाह रहा है कि या ते पाकिस्तान आप उथों ही गवांढी मुल्क ईरान दे उत्ते हमला कर देवे ते या इत्थे सऊदी अरब दे विच जिहड़ा ईरानी हमलिਆਂ ਦਾ जवाब देण वास्ते अपनी फौज भेजे। हुण इस मौके दे उत्ते पाकिस्तान जे अपनी फौज सऊदी अरब ही भेजदा ते ईरान दे नाल सीधा सीधा मतक्का आ। जे पाकिस्तान उत्थे रह गए कि तू सऊदी अरब ते हमला कीता, ठहर जा मैं तेनू दसना, इधरों अटैक करदा तां बगानी जंग है जिहड़ी ओह छेड़नी है। ਇਹ ਜਿਹੜੀ ਜੰਗ ਇਸ ਵੇਲੇ ਚੱਲ ਰਹੀ ਹੈ 2 ਹਫ਼ਤਿਆਂ ਦੇ ਵਿੱਚ ਵੇਖੋ ਕਿ ਆਲਮੀ ਮੰਡੀਆਂ 'ਚ ਤੇਲ ਦਾ ਮੁੱਲ ਔਰ ਆਰਮੀ ਸਟਾਕ ਐਕਸਚੇਂਜਸ ਨੇ ਜਿਹੜੀਆਂ ਉਹਨਾਂ ਤੇ ਅਸਰ ਵੇਖੋ, ਔਰ ਈਰਾਨ ਇੰਨੀ ਮਾਰ ਖਾਣ ਤੋਂ ਬਾਅਦ ਵੀ ਹਜੇ ਤੱਕ ਡਟਿਆ ਪਿਆ, ਔਰ ਉਹਦੇ ਡਟੇ ਰਹਿਣ ਤੋਂ ਬਾਅਦ ਪਾਕਿਸਤਾਨ ਇਸ ਵੇਲੇ कह लवो कि उन्होंने हुण राह नहीं लभण दिया कि किदां सऊदी अरब जिहड़ा उन्होंने वरचाए, और ईरान सऊदी अरब दे उत्ते हमले करनों नहीं मुड़न दिया। सिर्फ यूएई दी मिनिस्टर ने इंडिपेंडेंट मीडिया मुजब ये आख्या कि जी असीं अमरीका नूं अपणियां उडारू हद्दां ईरान ते हमला करन वास्ते नहीं दे सकदे, और ना असीं ईरान वालों साफ उन्हां दा इह है कि ਇਹ ਹੱਦਾਂ ਸਾਡੀਆਂ ਵਰਤੇਗਾ, ਈਰਾਨ ਜਵਾਬ 'ਚ ਸਾਡੇ ਤੇ ਹਮਲੇ ਕਰੇਗਾ, ਸਾਨੂੰ ਇਹ ਕੰਮ ਨਹੀਂ ਭੁਗਦਾ, ਇਸ ਲਈ ਅਮਰੀਕਾ ਕੋਲ ਰਵੇ। ਆਮ ਅਰਬ ਮੁਲਕਾਂ ਦੇ ਵਿੱਚ ਹੁਣ ਇਹ ਵੀ ਗੱਲ ਹੈ ਕਿ ਅਮਰੀਕਾ ਨੇ ਇੱਥੇ ਜਿਹੜੇ ਅੱਡੇ ਬਣਾਏ ਸਨ ਕਿ ਮੈਂ ਤੁਹਾਨੂੰ ਈਰਾਨ ਤੋਂ ਹਮਲਿਆਂ ਤੋਂ ਬਚਾਵਾਂਗਾ, ਅਮਰੀਕਾ ਆਪਣੀ ਫੌਜ ਤੇ ਜ਼ਮੀਨੀ ਉੱਥੇ ਲਾ ਨਹੀਂ ਸਕਿਆ, ਈਰਾਨੀ ਹਮਲਿਆਂ ਤੋਂ ਸਾਨੂੰ ਬਚਾ ਨਹੀਂ ਸਕਿਆ। ਉਹ ਹਰ ਸਾਲ ਇਹ ਲੱਖਾਂ ਅਰਬਾਂ ਕਰੋੜਾਂ ਡਾਲਰ ਕੇਸ ਮੱਦ 'ਚ ਦਿੱਤੇ। ਹੁਣ ਇਹ ਵੀ ਗੱਲ ਹੈ ਕਿ ਅਮਰੀਕਾ ਅਸਲ ਦੇ ਵਿੱਚ ਇਹਨਾਂ ਅਰਬ ਮੁਲਕਾਂ 'ਚ ਆਪਣੇ ਟਿਕਾਣੇ ਬਣਾ ਕੇ ਇਹਨਾਂ ਨੂੰ ਈਰਾਨ ਦੇ ਹਮਲੇ ਤੋਂ ਨਹੀਂ ਬਚਾ ਰਿਹਾ, ਐਕਚੁਅਲ ਉਹ ਇਸਰਾਈਲ ਨੂੰ ਇੱਕ ਡਿਫੈਂਡ ਕਰਨ ਡਿਆ ਸੀਗਾ। ਜਿਹੜੀਆਂ ਗੱਲਾਂ ਹੁਣ ਖੁੱਲ ਕੇ ਸਾਹਮਣੇ ਆਣ ਡੀਆਂ ਕਿ ਇੰਨਾ ਸਰਮਾਇਆ ਸਾਰਾ ਅਸੀਂ ਜਿਹੜਾ ਰੋੜਿਆ ਆ ਉਹਦੇ 'ਚ ਸਾਡਾ ਡਿਫੈਂਸ ਤੇ ਫਿਰ ਉੱਥੇ ਦਾ ਉੱਥੇ ਹੀ, ਈਰਾਨ ਆ ਜਿਹੜਾ ਉਹਦੇ ਹਮਲਿਆਂ ਤੋਂ ਅਸੀਂ ਨਹੀਂ ਬਚ ਸਕੇ। ਸਾਡੀਆਂ ਜਿਹੜੀਆਂ ਵੇਖੋ ਦੁਬਈ ਦੇ ਵਿੱਚ ਪ੍ਰੋਪਰਟੀ ਦੇ ਬਿਜ਼ਨਸ, ਬਾਕੀ ਬਿਜ਼ਨਸ, ਸੋਨੇ ਦੇ ਬਿਜ਼ਨਸ ਐ ਕ੍ਰੈਸ਼ ਹੋ ਗਏ। ਸੋਨੇ ਦਾ ਮੁੱਲ ਕਿੱਥੇ ਗਿਆ? ਅਰਬੀ ਨੇ ਜਿਹੜੇ ਯਾਨੀ ਯੂਏਈ ਦੇ ਵਿੱਚ ਬਲੈਕ ਮਾਰਕੀਟ 'ਚ ਸੋਨਾ ਅੱਧੇ ਮੁੱਲ ਤੇ ਪ੍ਰਵੀਨ ਵਿਕਣ ਡਿਆ ਹੈ। ਅਸਨੇ ਯਾਰ ਕਹਿੰਦੇ ਲੈ ਲਵੋ ਕਿਉਂਕਿ ਐਕਸਪੋਰਟ ਹੋਣ ਹੀ ਨਹੀਂ ਡਈ। ਹਰ ਕਿਸੇ ਪਾਕਿਸਤਾਨ ਤੋਂ ਪਾਰਸਲ ਤੁਸੀਂ ਮੰਗਵਾਉਣਾ ਤੇ ਉਹ ਐਰਰ ਆ ਜਾਂਦਾ ਕਿ ਜੀ ਇਸ ਪਾਰਸਲ ਤੁਰ ਪਿਆ, ਬੁੱਕ ਹੋ ਗਿਆ, ਰੇੜ ਪਿਆ, ਰਾਹ ਚੜਿਆ, ਰਾਹਦਾਰੀਆਂ ਖੁੱਲਣਗੀਆਂ ਤਾਂ ਫਿਰ ਇਹ ਸਭ ਕੁਝ ਹੋਏਗਾ। 에ਅਰਲਾਈਨਾਂ ਦੇ ਲਾਸਿਸ ਹੋਣਦੇ ਨੇ। ਹੁਣ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਪਾਕਿਸਤਾਨ ਨੂੰ ਇਹ ਲੱਗਦਾ ਹੈ ਕਿ ਜੇ ਮੈਂ ਸਊਦੀ ਅਰਬ ਦੀ ਮੰਨ ਕੇ ईरान दे हल बस है चपेड़ मारना दूर दी गल उगड़ भी लई ना ते ओ जिहड़ा इस वेले मेरे वाले पासे बिल्कुल अमन शांति है वो तबाह हो जानी है। सो सऊदी अरब दा आखना है कि तू इस वेले अपने मफाद, अपने फायदे, अपने भले नूं वेख रहा है। साडे नाल जिहड़ा समझौता होया ओहदे उत्ते की अमल होण दिया? एक मुश्किल वक्त है जिहड़ा ओ पाकिस्तान और सऊदी अरब दे ताल्लुकात दे विच आ गया है, जिहड़ा कि वावा जरा ਦੰਦਾਂ ਨੂੰ ਰਗੜਨ ਵਾਲਾ ਹੈ। ਪਰ ਕਹਿੰਦੇ ਨੇ ਕਿ ਕੱਲ ਜਿਹੜੀਆਂ ਤਸਵੀਰਾਂ ਨੇ ਉਹਨਾਂ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਫੌਜ ਮੁਖੀ ਨੇ ਉਹਨਾਂ ਨੇ ਜੰਗੀ ਵਰਦੀ ਪਾਈ ਸੀਗੀ, ਨਾਰਮਲ ਯੂਨੀਫਾਰਮ ਨਹੀਂ ਸੀ, ਲੜਾਕਾ ਯੂਨੀਫਾਰਮ ਸੀਗਾ, ਜਿਹਦੇ ਨਾਲ ਪਤਾ ਨਹੀਂ ਕੀ ਜਸਚਰ ਦਿੱਤੇ ਗਏ ਨੇ। ਗੱਲਬਾਤ ਵੀ ਚੱਲ ਰਹੀ ਹੈ, ਮੁਲਾਕਾਤਾਂ ਵੀ ਚੱਲ ਰਹੀਆਂ ਨੇ। ਫੌਜ ਮੁਖੀ ਪਹਿਲਾਂ ਇਕੱਲੇ ਗਏ, ਫਿਰ ਉਹਨਾਂ ਆਖਿਆ ਸੱਦੋ ਆਪਣੇ ਪ੍ਰਾਈਮ ਮਿਨਿਸਟਰ ਨੂੰ, ਪ੍ਰਾਈਮ ਮਿਨਿਸਟਰ ਗਏ ਨਾਲ, ਫੌਜ ਮੁਖੀ ਗਏ ਨਾਲ, ਬਾਕੀ ਡਿਪਟੀ ਪ੍ਰਾਈਮ ਮਿਨਿਸਟਰ ਗਏ। ਹੁਣ ਇਹ ਜਸਚਰ ਨੇ ਜਿਹੜੇ ਦਿੱਤੇ ਜਾ ਰਹੇ ਨੇ, ਸ਼ਾਇਦ ਈਰਾਨ ਨੂੰ ਇਹ ਦੱਸਿਆ ਜਾ ਕਿ ਭਾਈ ਬਸ ਸਾਡੀ ਮਜਬੂਰੀ ਹੈ, ਹੁਣ ਇਸ ਤੋਂ ਅੱਗੇ ਅਸੀਂ ਕੁਝ ਕਰ ਨਹੀਂ ਸਕਦੇ, ਇਸ ਕਰਕੇ ਤੇਰੀ ਮਿਹਰਬਾਨੀ ਟਲਿਆ ਰਹੀ, ਨਹੀਂ ਤੇ ਫਿਰ ਸਾਨੂੰ ਮਜਬੂਰੀ ਹੈ ਕਿ ਗਾਂ ਆਉਣਾ ਪੈਣਾ। ਜੀ ਲੱਕੀ ਮਰਵਤ 'ਚ ਪੁਲਿਸ ਟੀਮ ਉਤੇ ਹਮਲੇ 'ਚ ਹਲਾਕਾਂ ਦੀ ਤਲਾਹ ਹੈ ਤੇ ਬਾਜੋਰ 'ਚ ਪੁਲਿਸ ਮੁਲਾਜ਼ਮ ਨੂੰ ਅਗਵਾ ਕਰਕੇ ਮਾਰ ਦਿੱਤਾ ਗਿਆ। ਇਹ ਜੀ ਪਹਿਲਾਂ ਚੁੱਕਿਆ ਗਿਆ ਸੀਗਾ। ਕਹਿੰਦੇ ਨੇ ਕਿ ਇੰਤਜ਼ਾਮੀਆ ਕੋਲੋਂ ਜਾਂ ਪਾਕਿਸਤਾਨੀ ਸਰਕਾਰ ਕੋਲੋਂ ਇਹਦੀ ਰਿਹਾਈ ਦੇ ਬਦਲੇ ਕੁਝ ਮੰਗਾਂ ਵੀ ਕੀਤੀਆਂ ਗਈਆਂ ਸੀ। ਪਹਿਲਾਂ ਵੀ ਪੁਲਿਸ ਵਾਲੇ ਨੇ ਜਿਹੜੇ ਖੈਬਰ ਪਖਤੂਨਖਵਾ ਸੂਬੇ ਚੋਂ ਅਗਵਾ ਹੁੰਦੇ ਨੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਪਿੱਛੇ ਜੇ ਵੀ ਅਸੀਂ ਖਬਰ ਦਿੱਤੀ ਸੀਗੀ ਕੋਈ 15-20 ਦਿਨ ਪਹਿਲਾਂ ਕਿ ਨਮਾਜ਼ ਪੜ੍ਹਦਿਆਂ ਨੂੰ ਫੜ ਲਿਆ, ਚੁੱਕਿਆ, ਔਰ ਉਸ ਤੋਂ ਬਾਅਦ ਦੂਜੇ ਜਾਂ ਤੀਜੇ ਦਿਨ ਉਹਨਾਂ ਦੀਆਂ ਲਾਸ਼ਾਂ ਇੱਕ ਨਾਲੇ ਦੇ ਵਿੱਚੋਂ ਲੱਭੀਆਂ। ਇਹਨੂੰ ਵੀ ਇਸੇ ਤਰ੍ਹਾਂ ਕਹਿੰਦੇ ਕਿ ਅਗਵਾ ਕੀਤਾ ਗਿਆ ਸੀਗਾ, ਉਸ ਤੋਂ ਬਾਅਦ ਇਹਨੂੰ ਕਤਲ ਕਰ ਦਿੱਤਾ ਗਿਆ ਹੈ। ਔਰ ਇਹਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਤਾਲਿਬਾਨ ਧੜੇ ਕਬੂਲਣ ਨਹੀਂ ਡੇ। ਪਰ ਪਾਕਿਸਤਾਨ ਦਾ ਖਿਆਲ ਇਹ ਹੈ ਕਿ ਇਹ ਸਭ ਕੁਝ ਕਿਉਂਕਿ KPK ਸੂਬੇ ਦੇ ਵਿੱਚ ਤਾਲਿਬਾਨ ਧੜੇ ਨੇ ਜਿਹੜੇ ਅਫਗਾਨ ਧੜੇ ਨੇ ਜਿਹੜੇ ਉਹਨਾਂ ਦੇ ਲੜਾਕੂ ਨੇ ਜਿਹੜੇ ਪੂਰੀ ਤਰ੍ਹਾਂ ਐਕਟਿਵ ਨੇ। ਬਦਅਮਨੀ ਦਾ ਸਬਾਬੀ ਉਹ ਨੇ, ਉਹ ਡਰੋਨ ਅਟੈਕ ਨਹੀਂ ਹੈ, ਇਹ ਮਾਮਲੇ ਨੇ, ਜਾਂ ਫਾਇਰਿੰਗ ਹੈ, ਜਾਂ ਪੁਲਿਸ ਪਾਰਟੀਆਂ ਤੇ ਹਮਲੇ ਨੇ, ਉਹ ਨੇ। ਇੱਕ ਤੇ ਹੋ ਗਿਆ ਲੱਕੀ ਮਰਵਤ ਦੇ ਵਿੱਚ ਹੀ ਹੁਣ ਤੋਂ ਕੁਝ ਘੰਟੇ ਪਹਿਲਾਂ ਪੁਲਿਸ ਪਾਰਟੀ ਦੇ ਉੱਤੇ ਅਟੈਕ ਹੋਇਆ ਆ, ਔਰ ਇੱਕ ਗਾਡੀ ਹੈ ਜਿਹੜੀ ਉਹਨੂੰ ਧਮਾਕੇ ਦੇ ਨਾਲ ਉਡਾਇਆ ਗਿਆ, ਜਿਹਦੇ 'ਚ ਇੱਕ ਸਬ ਇੰਸਪੈਕਟਰ ਔਰ 6 ਬਾਕੀ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਇਹਦੇ 'ਚ ਜਾਨ ਦੀ ਬਾਜ਼ੀ ਹਾਰ ਗਏ ਨੇ। KPK ਸੂਬੇ ਦੇ ਜਿਹੜੇ CM ਨੇ ਉਹਨਾਂ ਨੇ ਇਹਦੇ ਉੱਤੇ ਸਖਤ ਕਹਿ ਲਵੋ ਕਿ ਰਿਐਕਸ਼ਨ ਵੀ ਦਿੱਤਾ ਹੈ, ਰਿਪੋਰਟ ਵੀ ਮੰਗ ਲਈ ਹੈ, ਪਰ ਜਾਨ ਵਾਲੇ ਚਲੇ ਗਏ। ਹਜੇ ਤੱਕ ਕਿਸੇ ਧੜੇ ਨੇ ਇਹਨਾਂ ਹਮਲਿਆਂ ਦੀ ਜ਼ਿੰਮੇਵਾਰੀ ਕਬੂਲੀ ਨਹੀਂ ਜੀ। पाकिस्तान सिक्योरिटी प्रिंटिंग कारपोरेशन ने पासपोर्ट्स ਦੀ ਛਪਾਈ ਜਿਹੜੀ ਉਹ ਬੰਦ ਕਰ ਦਿੱਤੀ। जी परवीन, बिल्कुल एक खबर सामने आई है और पाकिस्तान सिक्योरिटी प्रिंटिंग प्रेस ने बिल्कुल पासपोर्ट बनाने बंद कर दिते। और वजह और कारण ये है कि पासपोर्ट ਦਾ ਜਿਹੜਾ ਮਹਿਕਮਾ ਆ ਉਹਦੇ ਜ਼ਾਹਿਰ ਹੈ ਇੱਕ ਮਹਿਕਮਾ ਦੂਸਰੇ ਮਹਿਕਮੇ ਦੇ ਨਾਲ ਇੱਕ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਕੰਮ ਕਰਦਾ ਹੈ ਤੇ ਉਹਦਾ ਇੱਕ ਸਮਝੌਤਾ ਹੁੰਦਾ ਹੈ ਕਿ ਜੀ ਅਸੀਂ ਇਹ ਦਾਂਗੇ, ਬਦਲੇ ਜੇ ਤੁਸੀਂ ਇਹ ਦੋਗੇ, ਇਹ ਸਰਵਿਸਿਜ਼ ਅਸੀਂ ਤੁਹਾਡੇ ਕੋਲ ਲੈ ਰਹੇ ਹਾਂ, ਇਹਦੇ ਬਦਲੇ ਤੁਸੀਂ ਸਾਨੂੰ ਇਹ ਦੇਣਾ ਹੈ।
9 ਅਰਬ ਰੁਪਈਆ। ਕਿੰਨਾ? 9 ਅਰਬ ਰੁਪਈਆ ਜਿਹੜਾ ਉਹ ਪਾਸਪੋਰਟ ਮਹਿਕਮੇ ਨੇ ਦੇਣਾ ਹੈ ਪਾਸਪੋਰਟ ਛਪਾਈ ਦਾ, ਪਾਕਿਸਤਾਨ ਸਿਕਿਉਰਿਟੀ ਪ੍ਰਿੰਟਿੰਗ ਏਜੰਸੀ ਨੂੰ ਜਾਂ ਪ੍ਰੈਸ ਨੂੰ। ਸੋ ਉਹ 9 ਅਰਬ ਰੁਪਈਆ ਨਹੀਂ ਦਿੱਤਾ ਗਿਆ, ਉਹਨਾਂ ਨੇ ਪਾਸਪੋਰਟ ਛਾਪਣੇ ਬੰਦ ਕਰ ਦਿੱਤੇ ਨੇ। ਔਰ ਹੁਣ ਕਹਿਣ ਦੇ ਨੇ ਕਿ ਪੈਸਿਆਂ ਦੀ ਲੈਣ ਦੇਣ ਦੀ ਜੰਗ ਆ ਦੋ ਸਰਕਾਰੀ ਮਹਿਕਮਿਆਂ ਦੀ, ਔਰ ਦੋਵੇਂ ਫੈਡਰਲ ਸਰਕਾਰ ਦੇ ਮਹਿਕਮੇ ਨੇ। ਖਜ਼ਾਨੇ ਦੀ ਜਿਹੜੀ ਮਿਨਿਸਟਰੀ ਹੈ ਉਹਦੇ ਕੁਝ ਲੋਕ ਨਾ ਨਹੀਂ ਜ਼ਾਹਰ ਕਰਨ ਦੇ, ਪਰ ਸੁਣਿਆ ਕਿ ਉੱਥੇ ਵੀ ਹਿਲਜੁਲ ਥੋੜੀ ਜਿਹੀ ਹੋਈ ਹੈ। ਇਹਦੇ ਤੋਂ ਖਤਰਨਾਕ ਖਬਰ ਪ੍ਰਵੀਨ ਇਹ ਵੀ ਆਉਣ ਡਈ ਹੈ, ਇੱਕ ਸਾਊਦੀ ਅਰਬ ਬੇਸਡ ਨਿਊਜ਼ ਏਜੰਸੀ ਕਹਿਣ ਡਈ ਹੈ ਕਿ ਪਾਕਿਸਤਾਨੀ ਪਾਸਪੋਰਟ ਅਮਲਾ ਜਿਹੜਾ ਦੁਨੀਆ ਦੇ ਪਾਕਿਸਤਾਨ ਦੇ ਹਰ ਕੌਂਸੂਲੇਟ ਆਫਿਸ, ਹਰ ਐਮਬੈਸੀ 'ਚ ਮੌਜੂਦ ਆ। ਉਹਨਾਂ ਨੇ ਉਹ ਲੋਕ ਜਿਹੜੇ ਪਾਕਿਸਤਾਨ ਤੋਂ ਬਾਹਰ ਵਾਸਤੇ ਨੇ, ਉਹਨਾਂ ਦਾ ਪਾਸਪੋਰਟ ਐਕਸਪਾਇਰ ਹੋ ਜਾਂਦਾ ਤੇ ਉਹਨਾਂ ਨੂੰ ਪਾਸਪੋਰਟ ਛਾਪ ਕੇ ਦੇਣਾ ਹੁੰਦਾ ਆ। ਉਹ ਅਮਲਾ ਜਿਹੜਾ ਉਹਦੀਆਂ ਤਨਖਾਹਾਂ ਵੀ ਰੁਕੀਆਂ ਪਈਆਂ ਇਸ ਵੇਲੇ, ਔਰ ਪਤਾ ਨਹੀਂ ਉਹ ਹਾਲਾਤ ਨੇ ਜਿਹੜੇ ਉਹ ਕੀ ਬਣੇ ਪਏ ਨੇ। ਤੇ ਇਹ ਖਬਰਾਂ ਨੇ ਜਿਹੜੀਆਂ ਇਹ ਸਾਹਮਣੇ ਆਈਆਂ ਜੀ। ਸੀਸੀਡੀ ਨੇ ਸਪੇਨ ਤੋਂ ਵਾਪਸ ਆਇਆ ਇੱਕ ਬੰਦਾ ਮੁਕਾਬਲੇ 'ਚ ਮਾਰ ਦਿੱਤਾ ਹੈ। ਆਖਿਆ ਜਾ ਰਿਹਾ ਹੈ ਕਿ ਮੁਕਾਬਲਾ ਜਾਲੀ ਸੀ ਤੇ ਖਾਨਦਾਨੀ ਦੁਸ਼ਮਣੀ ਦਾ ਹਿੱਸਾ ਹੈ, ਪਰ ਸੀਸੀਡੀ ਨੇ ਸਰਕਾਰੀ ਤੌਰ ਤੇ ਇਹ ਕੰਮ ਕਿਉਂ ਕੀਤਾ? ਇਹ ਜੀ ਅਸਲ ਦੇ ਵਿੱਚ ਮਾਮਲਾ ਇਹ ਹੈ ਕਿ ਪਾਕਿਸਤਾਨ 'ਚ ਇੱਕ ਸਾਈਕਲਾਂ ਦਾ ਬ੍ਰਾਂਡ ਆ ਸੋਹਰਾਬ, ਉਹ ਫੈਮਿਲੀ ਹੈ। ਇਹ ਬੰਦਾ ਜਿਹੜਾ ਕਤਲ ਕੀਤਾ ਗਿਆ ਆ, ਇਹਦੀ ਭੈਣ ਵਿਆਹੀ ਸੀ ਉਹ ਨਾਲ। 2021 ਦੇ ਵਿੱਚ ਵਿਆਹ ਹੋਇਆ ਪਰ ਨਿਭਾ ਨਾ ਹੋ ਸਕਿਆ ਤੇ 2023 'ਚ ਇਹ ਮਾਮਲਾ ਮੁੱਕ ਗਿਆ, ਉਹਨਾਂ ਨੇ ਡਾਈਵੋਰਸ ਦੇ ਦਿੱਤੀ। ਇਹਨੂੰ ਆਪਣੀ ਭੈਣ ਦੀ ਉਸ ਤਲਾਕ ਦਾ ਦੁੱਖ ਸੀਗਾ, ਜਿਹਦੇ ਕਾਰਨ ਇਹਨੇ ਸਪੇਨ ਦੇ ਵਿੱਚ ਬਹਿ ਕੇ ਕਿਰਾਏ ਦੇ ਕਾਤਲ ਨੇ ਜਿਹੜੇ ਉਹ ਹਾਇਰ ਕੀਤੇ, ਔਰ ਸੋਹਰਾਬ ਵਾਲਿਆਂ ਦਾ ਮੁੰਡਾ ਮਾਜ਼ ਜਿਹਨੇ ਇਹਦੀ ਭੈਣ ਨੂੰ ਤਲਾਕ ਦਿੱਤੀ ਸੀ ਉਹਨੂੰ ਕਤਲ ਕਰਾ ਦਿੱਤਾ। ਉਹ ਜਿਹੜੇ ਕਿਰਾਏ ਦੇ ਕਾਤਲ ਸਨ ਉਹ ਗ੍ਰਿਫਤਾਰ ਹੋ ਗਏ। ਉਹ ਜਦੋਂ ਪੁੱਛਣ ਹੋਈ ਉਹਨਾਂ ਆਖਿਆ ਜੀ ਸਾਡਾ ਜ਼ਾਤੀ ਤੌਰ ਤੇ ਕੋਈ ਲੈਣਾ ਦੇਣਾ ਤੇ ਦੁਸ਼ਮਣੀ ਨਹੀਂ ਸੀਗੀ ਉਹਦੇ ਨਾਲ, ਅਸੀਂ ਤੇ ਪੈਸਿਆਂ ਵਾਸਤੇ ਉਹਨੂੰ ਕਤਲ ਕੀਤਾ। ਉਸ ਤੋਂ ਬਾਅਦ ਇਹਦੇ ਰੈੱਡ ਵਾਰੰਟ ਨੇ ਜਿਹੜੇ ਉਹ ਕਢਾਏ ਗਏ ਸਪੇਨ 'ਚ, ਉਥੋਂ ਦੀ ਜਿਹੜੀ ਏਜੰਸੀਆਂ ਉਹ ਐਕਟਿਵ ਹੋਈਆਂ। ਇਹਨਾਂ ਨੂੰ, ਇਹਨਾਂ ਦੇ ਪਰਿਵਾਰ ਦੀਆਂ ਬਾਕੀ ਔਰਤਾਂ ਨੂੰ, ਸਭ ਨੂੰ ਕਿਹਾ ਗਿਆ ਕਿ ਵੀ ਤੁਸੀਂ ਇੱਥੇ ਥਾਣਿਆਂ 'ਚ ਹਾਜ਼ਰੀ ਲਵਾਉਣੀ ਹੈ। ਉਹ ਬਜਾਈ ਦੇ ਕਿ ਇਹਨੂੰ ਗ੍ਰਿਫਤਾਰ ਕਰਕੇ ਪਾਕਿਸਤਾਨੀ ਸਰਕਾਰ ਤੇ ਸਪੁਰਦ ਕਰਦੇ। ਇਹਨੇ ਆਖਿਆ ਕਿ ਮੈਂ ਆਪ ਜਾ ਕੇ ਉੱਥੇ ਜਿਹੜਾ ਆ ਉਹ ਮੁਕਦਮਿਆਂ ਦਾ ਸਾਹਮਣਾ ਕਰਾਂਗਾ। ਪੂਰੀ ਇੱਕ ਕਾਨੂੰਨੀ ਟੀਮ ਆ ਜਿਹੜੀ ਉਹ ਇਸ ਬੰਦੇ ਨੇ ਰੱਖੀ, ਪੂਰੀ ਇੱਕ ਲਾ ਫਰਮ ਦੀਆਂ ਸੇਵਾਵਾਂ ਲਈਆਂ। ਪਾਕਿਸਤਾਨ ਨੇ ਜਦੋਂ ਅਪੜਿਆ ਤੇ ਅਦਾਲਤਾਂ ਦੇ ਵਿੱਚ ਉਹਨਾਂ ਮੁਕਦਮਿਆਂ 'ਚ ਇਹਦੀਆਂ ਜ਼ਮਾਨਤਾਂ ਦੇ ਕਾਗਜ਼ ਨੇ ਜਿਹੜੇ ਸਿਰਫ ਦਸਤਖਤ ਹੋਣ ਵਾਲੇ ਸਨ ਤੇ ਇਹਦੀ ਪੇਸ਼ਗੀ ਹੋਣ ਵਾਲੀ ਸੀ, ਉਹ ਹੋਇਆ। ਅਦਾਲਤ ਨੂੰ ਤੇ ਪੁਲਿਸ ਨੂੰ ਇਹਨੇ ਆਖਿਆ ਕਿ ਮੇਰੀ ਜਾਨ ਨੂੰ ਖਤਰਾ, ਮੈਨੂੰ ਸਿਕਿਉਰਿਟੀ ਦਿੱਤੀ ਜਾਏ। ਪੁਲਿਸ ਸਿਕਿਉਰਿਟੀ ਸਕਾਡ ਦਿੱਤਾ ਗਿਆ। ਜਦੋਂ ਸਕਾਡ ਦਿੱਤਾ ਗਿਆ ਤੇ ਦੂਸਰੀ ਪਾਰਟੀ ਨੇ ਕਿਹਾ ਕਿ ਇਹ ਕਾਤਲ ਆ, ਇਹਨੂੰ ਤੁਸੀਂ ਸਿਕਿਉਰਿਟੀ ਦੇਣ ਦੇ ਜੇ, ਜਿਹਦੇ ਕਾਰਨ ਪੁਲਿਸ ਪਾਰਟੀ ਨੇ ਆਪਣੀ ਗੱਡੀ ਵਾਪਸ ਲੈ ਲਈ, ਫਿਰ ਇਹਨੇ ਪ੍ਰਾਈਵੇਟ ਗਾਰਡ ਰੱਖੇ। ਪਰ ਤਾਜ਼ਾ ਕੰਮ ਜਿਹੜਾ ਹੋਇਆ ਹੈ ਉਹ ਇਹ ਹੈ ਕਿ ਇਹ ਬੰਦਾ ਜ਼ਮਾਨਤ ਤੇ ਸੀਗਾ, ਫਿਰ ਸੀਸੀਡੀ 'ਚ ਇੱਕ ਮੁਕਦਮਾ ਹੀ, ਦੋ ਮੁਕਦਮੇ ਪੁਲਿਸ ਕੋਲ ਸਨ, ਇੱਕ ਸੀਸੀਡੀ ਕੋਲ। ਉਹਦੇ 'ਚ ਗ੍ਰਿਫਤਾਰ ਕਰਕੇ ਤੇ ਇਹਨੂੰ ਲੈ ਕੇ ਜਾਣਦੇ, ਉਹੀ ਰਵਾਇਤੀ ਗੱਲ ਕਿ ਲੈ ਕੇ ਜਾਣਦੇ, ਛੁੱਟ ਕੇ ਨਸਾ, ਫਾਇਰਿੰਗ ਹੋਈ ਹੈ, ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ, ਜਵਾਬੀ ਫਾਇਰਿੰਗ 'ਚ ਇਹ ਮਰ ਗਿਆ। ਹੁਣ ਮਾਮਲਾ ਇਹ ਹੈ ਕਿ ਸੀਸੀਡੀ ਦੀਆਂ ਇਹ ਜਿਹੜੀਆਂ ਜਾਲੀ ਪੁਲਿਸ ਮੁਕਾਬਲੇ ਦੀਆਂ ਕਾਰਵਾਈਆਂ, ਜਿਨ੍ਹਾਂ ਤੇ ਐਮਨੈਸਟੀ ਇੰਟਰਨੈਸ਼ਨਲ ਹੈ, ਜਿਹਦੇ ਤੇ ਇਨਸਾਨੀ ਹੱਕਾਂ ਦੀ ਪੱਧਰ ਵਾਸਤੇ ਕੰਮ ਕਰਦੀਆਂ, ਸਾਵੇਂ ਪੱਧਰਾਂ ਵਾਸਤੇ ਕੰਮ ਕਰਦੀਆਂ ਜਿਹੜੀਆਂ ਤਨਜ਼ੀਮਾਂ ਨੇ, ਉਹ ਫਿਰ ਐਮਨੈਸਟੀ ਇੰਟਰਨੈਸ਼ਨਲ ਹੈ, ਹਿਊਮਨ ਰਾਈਟਸ ਕਮਿਸ਼ਨ, ਇਹਨਾਂ ਸਾਰਿਆਂ ਦੇ ਇਤਰਾਜ਼ ਸਨ। ਇਹ ਬਾਹਰ ਦੇ ਮੁਲਕੋਂ ਸੱਦ ਕੇ ਜਾਲੀ ਮੁਕਾਬਲਾ ਬਣਾ ਕੇ ਕਤਲ ਕੀਤਾ ਗਿਆ ਦੂਜਾ ਵੱਡਾ ਕੇਸ ਆ। ਉਹਦਾ ਤੇ ਬਹੁਤ ਸਾਰੇ ਕੇਸ ਨੇ ਜਿਹੜੇ ਸੀਸੀਡੀ ਦੇ ਮੋਢੇ ਤੇ ਨੇ। ਸੀਸੀਡੀ ਦੇ ਵਾਸਤੇ ਸਰਗੋਦੇ ਦਾ ਇੱਕ ਬੰਦਾ ਸੀਗਾ, ਇਸੇ ਤਰ੍ਹਾਂ ਭੱਟੀ, ਫੈਸਲ ਭੱਟੀ ਸ਼ਾਇਦ ਨਾਂ ਸੀਗਾ ਉਹਦਾ, ਉਹਨੂੰ ਵੀ ਪਿਛਲੇ ਦਿਨਾਂ ਇਸੇ ਤਰ੍ਹਾਂ ਬੁਲਾਇਆ ਗਿਆ। ਉਹਦੇ ਤੇ ਸੀਗਾ ਇਲਜ਼ਾਮ ਕਿ ਉਹਨੇ ਲੋਕਾਂ ਦੀ ਜ਼ਮੀਨ ਜਾਇਦਾਦ ਦੇ ਉੱਤੇ ਕਬਜ਼ਾ ਕਰਨ ਵਾਸਤੇ 13 ਕਤਲ ਕੀਤੇ ਨੇ। ਉਹ 13 ਕਤਲਾਂ ਦੇ ਵਿੱਚ ਉਹਨੂੰ ਪਹਿਲਾਂ ਬਾਹਰੋਂ ਸੱਦਿਆ ਗਿਆ, ਉਹਨੇ ਵੀਡੀਓ ਸੁਣਾ ਦਿੱਤਾ ਕਿ ਜੀ ਮੇਰੀ ਸਾਰੀਆਂ ਪਾਰਟੀਆਂ ਨਾਲ ਸੁਲ੍ਹਾ ਹੋ ਗਈ ਹੈ, ਮੈਂ ਵਾਪਸ ਜਾ ਰਿਹਾ। ਜਦੋਂ ਪਾਕਿਸਤਾਨ ਆਇਆ ਤੇ ਉਹਨੂੰ ਇਸ ਤਰ੍ਹਾਂ ਜਾਲੀ ਮੁਕਾਬਲੇ 'ਚ ਮਾਰ ਦਿੱਤਾ ਗਿਆ। ਉਸ ਤੋਂ ਬਾਅਦ ਇਹ ਦੂਸਰਾ ਕੰਮ ਹੋਇਆ ਆ। ਹੁਣ ਇਹ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਕਿ ਇਹੋ ਜਿਹੇ ਗੈਂਗ ਜਿਹੜੇ ਬਾਹਰ ਬਹਿ ਕੇ ਆਪਰੇਟ ਕਰਨ ਦੇ ਨੇ, ਇਹ ਇੱਕ ਜਸਚਰ, ਇੱਕ ਮੈਸੇਜ, ਇੱਕ ਇਹ ਦੱਸਿਆ ਗਿਆ ਕਿ ਖੈਰ ਉਹਨਾਂ ਦੀ ਵੀ ਨਹੀਂ ਹੈ। ਬਹਰਹਾਲ ਕਤਲ ਆ ਜਿਹੜਾ ਇਹ ਇਨਸਾਫ ਤੋਂ ਜਾਂ ਮਾਵਰਾਏ ਅਦਾਲਤ, ਕਤਲ ਕੀ ਅਦਾਲਤਾਂ ਮੁਕਦਮਾ ਸੁਣਦੀਆਂ ਕਰਦੀਆਂ ਸਭ ਕੁਝ, ਫਿਰ ਕੋਈ ਫੈਸਲਾ ਹੁੰਦਾ ਉਸ ਤੋਂ ਪਹਿਲਾਂ ਹੀ ਆਪੇ ਜੱਜ, ਆਪੇ ਵਕੀਲ ਬਣ ਕੇ ਸੀਸੀਡੀ ਨੇ ਇਹ ਮਾਮਲਾ ਕੀਤਾ। ਇਹਦੇ ਤੇ ਉਂਗਲਾਂ ਚੁੱਕੀਆਂ ਜਾ ਰਹੀਆਂ। ਵੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਮਾਮਲਾ ਬਣਦਾ ਜੀ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube ਔਰ ਇੰਸਟਾਗ੍ਰਾਮ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ 'ਚ ਇਹ ਖਬਰਾਂ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ। ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾਅ ਵਾਸਤੇ ਫਾਇਦੇਮੰਦ ਸਾਬਤ ਹੋ ਸਕਦੀਆਂ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।